ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਇੰਡੀਆ ਨੇ ਹੁਣ ਜਿਹੜੇ ਵੀ ਨਵੇਂ ਫੋਨ ਵਿਕਣੇ ਆ, ਉਹਨਾਂ ਸਾਰੇ ਹੀ ਜਿਹੜੇ ਫੋਨ ਮੇਕਰਸ ਆ ਉਹਨਾਂ ਨੂੰ ਆਦੇਸ਼ ਦੇ ਦਿੱਤੇ ਆ ਵੀ ਸਰਕਾਰ ਦੇ ਦੁਆਰਾ ਜਿਹੜੀ ਇੱਕ ਸਾਈਬਰ ਕ੍ਰਾਈਮ ਤੇ ਹੈਕਿੰਗ ਨੂੰ ਟੈਕਲ ਕਰਨ ਦੇ ਲਈ ਜਿਹੜੀ ਉਹਨਾਂ ਦੀ ਸਰਕਾਰੀ ਐਪ ਆ ਉਸ ਨੂੰ ਇੰਸਟਾਲ ਕਰਕੇ ਜਿਹੜਾ ਉਹ ਤੁਸੀਂ ਘੱਲਣਾ ਹੈਗਾ ਆ। ਸੋ ਸਾਈਬਰ ਸਿਕਿਉਰਿਟੀ ਨਹੀਂ, ਇਹ ਤਾਂ ਸਾਈਬਰ ਨਜ਼ਰ ਰੱਖਣ ਵਾਲੀ ਜਿਹੜੀ ਗੱਲ ਆ ਵੀ ਜੋ ਸਰਕਾਰ ਨੇ ਇਸ ਟਾਈਮ ਉੱਥੇ ਐਲਾਨ ਕਰ ਦਿੱਤਾ ਆ। ਰੋਇਟਰਸ ਹਰਜੋਤ ਸਿੰਘ ਜੀ ਇਹ ਰਿਪੋਰਟ ਇਸ ਦੇ ਬਾਬਤ ਅੱਜ ਕਰ ਰਿਹਾ ਆ ਵੀ ਇੰਡੀਆ ਆਰਡਰ ਸਮਾਰਟਫੋਨ ਮੇਕਰਸ ਟੂ ਪ੍ਰੀਲੋਡ ਸਟੇਟ ਓਨਡ ਸਾਈਬਰ ਸੇਫਟੀ ਐਪ। ਤੁਹਾਡੇ ਕੋਲ ਆਪਣੇ ਹਰਜੋਤ ਸਿੰਘ ਜੀ ਇਹਨਾਂ ਕੋਲ ਆਪਣੇ ਤਾਂ ਡਾਟਾ ਜਿਹੜਾ ਉਹ ਬਚਾਇਆ ਨਹੀਂ ਜਾਂਦਾ, ਲੋਕਾਂ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਜਿਹੜਾ ਹੁਣ ਹੈਕਿੰਗ ਤੋਂ ਬਚਾਵਾਂਗੇ ਤੇ ਸਰਕਾਰੀ ਸੇਫਟੀ ਐਪ ਜਿਹੜੀ ਉਹ ਤੁਸੀਂ ਇੰਸਟਾਲ ਕਰਕੇ ਜਿਹੜਾ ਉਹ ਰੱਖੋ। ਇਹ ਨਾ ਇਹ ਕੋਈ ਨਵੇਕਲੀ ਜਿਹੜੀ ਉਹ ਗੱਲ ਨਹੀਂ ਆ। ਇਦਾਂ ਦੀਆਂ ਜਿਹੜੀਆਂ ਅਥਾਰਟੇਰੀਅਨ ਸਰਕਾਰਾਂ ਹੁੰਦੀਆਂ ਆ ਉਹਨਾਂ ਦਾ ਕੰਮ ਹੀ ਇਹ ਵੀ ਲੋਕਾਂ ਦੇ ਉੱਤੇ ਨਜ਼ਰ ਕਿੱਦਾਂ ਜਿਹੜੀ ਉਹ ਬਣਾ ਕੇ ਜਿਹੜੀ ਉਹ ਰੱਖਣੀ ਆ। ਸੋ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਈਏ, ਰਸ਼ੀਆ ਨੇ ਆਪਣੇ ਜਿੰਨੇ ਵੀ ਉੱਥੇ ਫੋਨ ਚੱਲਦੇ ਆ ਉੱਥੇ ਮੈਕਸ ਮੈਸੇਂਜਰ ਸਤੰਬਰ ਦੇ ਵਿੱਚ ਉਹਨਾਂ ਨੇ ਚਾਲੂ ਕੀਤਾ ਸੀਗਾ, ਉਹ ਉੱਥੇ ਇੰਸਟਾਲ ਕਰਕੇ ਸਾਰੇ ਫੋਨਸ ਦੇ ਵਿੱਚ ਆਉਂਦਾ ਆ। ਹੁਣ ਉਸੇ ਹੀ ਤਰਜ਼ ਦੇ ਉੱਤੇ ਇੰਡੀਆ ਨੇ ਹੁਣ ਸਮਾਰਟਫੋਨ ਮੇਕਰਸ ਨੂੰ ਆਖ ਦਿੱਤਾ ਆ ਵੀ ਜਿਹੜੀ ਸਰਕਾਰ ਦੀ ਸਾਈਬਰ ਸਿਕਿਉਰਿਟੀ ਐਪ ਜਿਹੜੀ ਆ ਉਹ ਜਿਹੜੀ ਉਹ ਪਾ ਕੇ ਘੱਲੋ ਤਾਂ ਜੋ ਇਹਨਾਂ ਦੇ ਉੱਤੇ ਜਿਹੜੀ ਆ ਹੈਕਿੰਗ ਨੂੰ ਬਚਾਇਆ ਜਾ ਸਕੇ। ਸੰਚਾਰ ਸਾਥੀ ਉਸਦਾ ਉਹਨਾਂ ਨੇ ਨਾਮ ਜਿਹੜਾ ਉਹ ਫੋਨ ਦਾ ਰੱਖਿਆ ਤੇ ਪਰਮਾਨੈਂਟਲੀ ਕਹਿੰਦੇ ਯੂਜ਼ਰ ਦੇ ਕੋਲ ਆਪਸ਼ਨ ਨਹੀਂ ਹੋਣੀ ਚਾਹੀਦੀ ਵੀ ਉਸ ਨੂੰ ਇਸ ਦੇ ਵਿੱਚੋਂ ਜਿਹੜਾ ਉਹ ਡਿਲੀਟ ਕੀਤਾ ਜਿਹੜਾ ਉਹ ਜਾ ਸਕੇ। ਜਿਹੜਾ ਨਾ ਇੱਕ ਜਾਰਜ ਔਰਵੈਲ ਦੀ ਕਿਤਾਬ ਆ 1984, ਉਹਦੇ ਵਿੱਚ ਇੱਕ ਕਨਸੈਪਟ ਆ ਪੈਨ ਆਪਟੀਕਨ। ਇਹ ਜਿਹੜਾ ਪੈਨ ਆਪਟੀਕਨ ਕੀ ਹੁੰਦਾ ਆ ਵੀ ਇੱਕ ਜਦੋਂ ਜੇਲ੍ਹ ਹੁੰਦਾ, ਜੇਲ੍ਹ ਦਾ ਨਕਸ਼ਾ ਬਣਾਇਆ ਜਾਂਦਾ ਆ, ਜਿੰਨੇ ਵੀ ਜੇਲ੍ਹ ਦੇ ਦਰਵਾਜ਼ੇ ਹੁੰਦੇ ਆ ਨਾ ਉਹ ਇੱਕ ਗੁੰਬਦ ਦੇ ਵੱਲ ਨੂੰ ਕਹਿ ਲਓ ਵੀ ਉਹ ਦੇਖ ਰਹੇ ਹੁੰਦੇ ਆ। ਇੱਕ ਗੁੰਬਦ ਤੋਂ ਉਹਨਾਂ ਸਾਰਿਆਂ ਦੇ ਉੱਤੇ ਨਜ਼ਰ ਜਿਹੜੀ ਉਹ ਰੱਖੀ ਜਿਹੜੀ ਹੋ ਜਾਂਦੀ ਆ। ਸੋ ਇਸ ਟਾਈਮ ਭਾਰਤ ਦੇ ਵਿੱਚ ਜਿਹੜੀ ਡਿਜੀਟਲ ਪੈਨਓਪਟੀਕੇਸ਼ਨ ਉਹ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਜਿਹੜੇ ਲੋਕ ਕੰਪਿਊਟਰ ਸਾਇੰਸ ਦੇ ਵਿੱਚ ਥੋੜੇ ਇੰਟਰਸਟ ਰੱਖਦੇ ਆ ਉਹ ਇਸ ਨੂੰ ਥੋੜਾ ਹੋਰ ਪੜ੍ਹਨਗੇ ਤਾਂ ਇਸ ਦੇ ਬਾਰੇ ਪਤਾ ਜਿਹੜਾ ਉਹ ਲੱਗੂਗਾ। ਪੈਗਾਸਸ ਯਾਦ ਹੋਣਾ ਹਰਜੋਤ ਸਿੰਘ ਜੀ, ਇੱਕ ਜਿਹੜੀ ਇਜ਼ਰਾਈਲ ਦੀ ਕੰਪਨੀ ਦੇ ਦੁਆਰਾ ਕਹਿ ਲਓ ਵੀ ਬੈਕਗਰਾਊਂਡ ਦੇ ਵਿੱਚ ਚੱਲਣ ਵਾਲੀ ਐਪ ਜਿਹਦੇ ਨਾਲ ਹੈਕ ਕਰਦੇ ਸੀ ਤੁਹਾਡੀ ਇਨਫੋਰਮੇਸ਼ਨ ਦੇ ਉੱਤੇ, ਤੁਹਾਡੇ ਉੱਤੇ ਜਿਹੜੀ ਬੇਸਿਕਲੀ ਉਸ ਦੇ ਜ਼ਰੀਏ ਨਜ਼ਰ ਰੱਖੀ ਜਾਂਦੀ ਸੀ। ਕੋਗਨਾਈਟ ਤੇ NSO ਪੈਗਾਸਸ ਵਰਗੇ ਜਿਹੜੇ ਜਸੂਸੀ ਸੰਦ ਟੂਲ ਜਿਹੜੇ ਉਹ ਵਰਤੇ ਗਏ ਸੀਗੇ, ਬਹੁਤ ਸਾਰੇ ਫੋਨ ਤੇ ਲੈਪਟਾਪਸ ਦੇ ਵਿੱਚ ਰੱਖੇ ਗਏ ਸੀਗੇ। ਬਹੁਤ ਸਾਰੇ ਖਾਸ ਕਰਕੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਵੀ ਇਸ ਦਾ ਜਿਹੜਾ ਨਿਸ਼ਾਨਾ ਬਣਾਇਆ ਸੀ। ਉਹਦੇ ਨਾਲ ਉੱਥੇ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਸੀ। ਸੋ ਪੈਨ ਆਪਟੀਕਨ ਜਿਹੜਾ ਉਹ ਇਸ ਟਾਈਮ ਕੀਤਾ ਜਾ ਰਿਹਾ ਆ ਵੀ ਤੁਹਾਡੇ ਉੱਤੇ ਹਰ ਇੱਕ ਤਰਫੋਂ ਜਿਹੜੀ ਉਹ ਨਜ਼ਰ ਰੱਖੀ ਜਾ ਸਕੇ। ਸਿਮ ਦੇ ਨਾਲ ਇੰਡੀਆ ਦੇ ਵਿੱਚ ਕਹਿੰਦੇ ਵੀ ਇਹ ਜਿਹੜੀ ਨਵੀਂ ਐਪ ਉਸ ਨੂੰ ਬਾਈਂਡ ਕਰ ਦੇਣਾ ਆ ਤੇ ਉਹ ਫਿਰ ਤੁਹਾਡੇ ਫੋਨ ਦੇ ਵਿੱਚ ਪੱਕੀਓ ਹੀ ਜਿਹੜੀ ਉਹ ਰਹੂਗੀ ਤੇ ਬਹਾਨਾ ਜਿਹੜਾ ਇਹ ਆ ਵੀ ਤੁਹਾਨੂੰ ਹੈਕਿੰਗ ਤੋਂ ਬਚਾਉਣਾ ਆ, ਪਰ ਨਿਸ਼ਾਨਾ ਉਹਨਾਂ ਦਾ ਇਹ ਆ ਵੀ ਤੁਹਾਡੇ ਉੱਤੇ ਨਜ਼ਰ ਰੱਖਣੀ ਆ। ਜੀ ਬਿਲਕੁਲ।